देने इंसाफ से दे, इसे रो रोल के ना दे किसी को, किसी की इज्जत मेरे का ख्याल करे। बेनज़ीर बुढ़ा जिंदा होती ना तो हम लोग को औरतें इतनी इज्जत से बैठती, इज्जत से खाती, इतनी जलील ना होती। वो हमें मरते मरते अपने पैसे दे गई, शहीद हो गई हैं। इज्जत से हमें पैसे देने तो नहीं देने तो वो भी हमें बता दे। मैं बेवा वां, दो मेरे बच्चे ने, कमान वाला साडा कोई नहीं है, सस मेरी बेवा वे। ਇੱਥੇ ਆਇਆ ਘਰ ਖਾਣ ਨੂੰ ਵੀ ਕੋਈ ਚੀਜ਼ ਨਹੀਂ, ਇੱਥੇ ਵੀ ਜਲਾ ਦੋ, ਸਵੇਰ ਕੰਮ ਤੇ ਜਾਣਾ, ਕੰਮ ਤੇ ਵੀ ਜਲਾ ਲੋ। ਤੇ ਕੀ ਮਰੀਮ ਨਵਾਜ਼ ਦਿੰਦੀ ਪਈ ਹੈ? ਕੁਛ ਵੀ ਨਹੀਂ ਦਿੰਦੀ ਪਈ ਹੈ, ਜਲਾ ਕੁਛ ਵੀ ਨਹੀਂ। ਸਾਡੇ ਆਈਡੀ ਚੈੱਕ ਕਰ ਲੋ, ਆਈਡੀ ਕਾਰਡਾਂ ਤੇ ਕੱਖ ਆਇਆ ਹੀ ਨਹੀਂ। ਹਾਂਜੀ ਰਾਸ਼ਨ ਸਾਡਾ ਆਇਆ, ਲੇਕਿਨ ਉਹਨਾਂ ਨੇ ਸਾਡੇ ਤੱਕ ਪੜਾਇਆ ਨਹੀਂ ਹੈ, ਆਪ ਹੀ ਕੁੱਟ ਗਏ ਨੇ, ਖਾ ਗਏ ਨੇ, ਨਹੀਂ ਦਿੱਤਾ ਹੈ ਉਹਨਾਂ ਨੇ ਸਾਨੂੰ। ਮੈਂ ਕਿਹਾ ਸਾਡਿਆਂ ਵੋਟਾਂ ਨਾਲ ਜਿੱਤ ਕੇ ਤੇ ਸਾਨੂੰ ਹੀ ਜ਼ਲੀਲ ਕਰਨ ਨੇ ਕੋਈ ਮਕਸਦ ਹੈ? ਇਸ ਤਰ੍ਹਾਂ ਸਵੇਰ 4 ਵਜੇ ਤੋਂ ਲੱਗ ਗਿਆ, ਹੁਣ 2:30 ਵੱਜ ਗਏ ਨੇ, ਸਾਡਾ ਹਜੇ ਤੱਕ ਟੋਕਨ ਅੰਦਰ ਨਹੀਂ ਗਿਆ। ਜੇ ਮਿਲਿਆ ਤਾਂ ਫਾੜ ਦਿੱਤਾ ਟੋਕਨ। ਇੱਕ ਤਰੀਕਾ ਸਾਡੇ ਰੋਜ਼ੇ ਨੇ ਬੱਚਿਆਂ ਦੇ ਨਾਲ ਜ਼ਲੀਲ ਹੋਣ ਡਈਆਂ ਵਾ। ਨਿੱਕੇ ਨਿੱਕੇ ਬੱਚੇ ਨੇ ਸਾਡੇ ਘਰ, ਬੱਚੇ ਸਾਡੇ ਜਾਨ ਹੁੰਦੇ ਨੇ, ਰੋਜ਼ੇ ਰੱਖੇ ਨੇ, ਅਸੀਂ ਇੱਥੇ ਪੈਸੇ ਲਈਏ ਕਿ ਬੱਚਿਆਂ ਨੂੰ ਸਾਂਭੀਏ? ਅੱਗੂ ਧੱਕੇ ਮਾਰਦੇ ਨੇ, ਅੱਗੂ ਟੋਕਨ ਮੂੰਹ ਮਲਾਜ਼ੇ ਵਾਲਿਆਂ ਨੂੰ ਪੈਸੇ ਦਿੰਦੇ ਨੇ। ਤੂੰ ਆਈ ਕਿੱਥੋਂ ਮੈਂ ਪੁੱਤਰ? ਵਾਂਡੋ ਤੋਂ। ਤੇ ਤੈਨੂੰ ਵਾਂਡੋ ਤੋਂ ਇੱਥੇ ਆਉਣੀ ਹੈ ਪੈਸੇ ਲੈ? हाँ जी, साढ़े वांडो कोई सिस्टम नहीं है पैसे देने वाला। असी हर बारी जलील होने, कभी इतों कभी मोड़ मिनाबादों, कभी असी इतों काम हो गया तो खड़ने, बहुत जलील है। साढ़े वांडो सिस्टम नहीं चलन रहा है पैसे लेने का, बड़ी जलादल सानू ना सानू राशन मिले है। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਪਿਆਰੇ ਵੇਖਣ ਵਾਲਿਓ, ਸਾਡੇ ਪਿਆਰੇ ਪਾਕਿਸਤਾਨ ਦੇ ਇੱਕ ਬੜੇ ਹੀ ਪਿਆਰੇ, ਬੜੇ ਮਨਠਾਰ ਸ਼ਾਇਰ, ਲੇਖਕ ਤੇ ਟੀਵੀ ਦੇ ਪ੍ਰੋਡਿਊਸਰ ਮਰਹੂਮ ਮਗਫੂਰ ਫਾਰੂਕ ਕੈਸਰ, ਜਿਨ੍ਹਾਂ ਦੇ ਬੜੇ ਹੀ ਜ਼ਬਰਦਸਤ ਦੋ ਕਰੈਕਟਰ ਅੰਕਲ ਸਰਗਮ ਤੇ ਮਾਸੀ ਮੁਸੀਬਤੇ ਅੱਜ ਵੀ ਸਾਡੇ ਜ਼ਿਹਨਾਂ ਦੇ ਵਿੱਚ ਨਕਸ਼ ਹੋਏ ਹੋਏ ਨੇ। ਉਹਨਾਂ ਦਾ ਇੱਕ ਬੜਾ ਹੀ ਪਿਆਰਾ ਸ਼ੇਰ ਹੈ, ਭਈ ਤੇਰਾ ਪਾਕਿस्तान है ना मेरा पाकिस्तान है, ये उसका पाकिस्तान है जो सदर पाकिस्तान है। साहिबो, हकीकत भी यही है भई साडी इस पाक धरती दे उत्ते सिर्फ उहियो ही लोग सुखी पे वसदे ने जिन्हां दे हत्थ दे विच इख्तियारात दा डंडा है। ते प्यारिओ, अपनी हुक्मरानी ते इख्तियारात दे सोटे दे जोर दे उत्ते ਉਹ ਪਾਕਿਸਤਾਨ ਦੇ ਮਾੜਿਆਂ, ਮਸਕੀਨਾਂ, ਨਮਾਣਿਆਂ ਤੇ ਗਰੀਬਾਂ ਨੂੰ ਢੋਰ ਟੰਗਰਾਂ ਵਾਂਗੂ ਹਿੱਕਦੇ ਫਿਰਦੇ ਨੇ। ਸਾਹਿਬੋ, ਇਹ ਉਹਦਾ ਹੀ ਪਾਕਿਸਤਾਨ ਹੈ ਜਿਹੜਾ ਧੰਨਵਾਨ ਹੈ। ਇੱਥੇ ਮਾੜਾ ਦੁਬੜਾ ਅੱਲਾ ਜਾਣਦਾ ਜੇ ਕੀੜੇ ਮਕੌੜੇ ਤੋਂ ਵੱਧ ਹੈਸੀਅਤ ਨਹੀਂ ਰੱਖਦਾ। ਇਹ ਵੱਖਰੀ ਗੱਲ ਹੈ ਕਿ ਅਰਬਪਤੀ ਤੇ ਖਰਬਪਤੀ ਦਾ ਵੀ ਇੱਕੋ ਹੀ ਵੋਟ ਹੈ ਤੇ ਇੱਕ ਗਰੀਬ ਤਰੀਨ ਆਦਮੀ ਦਾ ਵੀ ਇੱਕੋ ਹੀ ਵੋਟ ਹੈ, ਪਰ ਜਿਹੜੀ ਤੌਕੀਰ, ਇਹਤਰਾਮ ਤੇ ਤਾਜ਼ੀਮ ਇੱਕ ਅਰਬਪਤੀ ਤੇ ਖਰਬਪਤੀ ਨੂੰ ਮਿਲਦੀ ਹੈ, ਇੱਕ ਧਨਵਾਨ ਤੇ ਇੱਕ ਬਾਖਤਿਆਰ ਨੂੰ ਮਿਲਦੀ ਹੈ, ਇੱਕ ਹੁਕਮਰਾਨ ਨੂੰ ਮਿਲਦੀ ਹੈ, ਉਹ ਰਿਆਇਆ ਨੂੰ ਸਾਡੇ ਦੇਸ਼ ਵਿੱਚ ਕਦੀ ਨਹੀਂ ਮਿਲੀ। ਜਦੋਂ ਦਾ ਸਾਡਾ ਪਿਆਰਾ ਦੇਸ਼ ਹੋਂਦ ਵਿੱਚ ਆਇਆ ਹੈ, ਮਾੜਿਆਂ ਦੁਬੜਿਆਂ ਨੂੰ ਧੱਕ ਮਕੌੜੇ ਤੇ ਕੀੜੀਆਂ ਹੀ ਸਮਝਿਆ ਜਾ ਰਿਹਾ ਹੈ। ਅਸਾਂ ਪਿਆਰਿਓ ਦੋ ਵਿਲਾਗ ਬਣਾ ਕੇ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਕਿ ਹੁਕਮਰਾਨਾਂ ਦੇ ਦਾਅਵਿਆਂ ਦੇ ਮੁਤਾਬਿਕ 30 ਅਰਬ ਰੁਪਏ ਦਾ ਰਮਜ਼ਾਨ ਨਿਗਹਿਬਾਨ ਰਿਲੀਫ ਪੈਕੇਜ 64 ਲੱਖ ਖਾਨਦਾਨਾਂ ਤਾਈਂ ਉਹਨਾਂ ਦੇ ਡੋਰ ਸਟੈਪ ਤੇ ਪਹੁੰਚਾਇਆ ਜਾਏਗਾ। ਇਹ ਤੇ ਸਨ ਹੁਕਮਰਾਨਾਂ ਦੇ ਦਾਅਵੇ, ਤੇ ਜ਼ਮੀਨੀ ਹਕਾਇਕ ਕੀ ਨੇ ਉਹ ਅਸਾਂ ਤੁਹਾਨੂੰ ਦੱਸੇ। ਅੱਜ ਪਿਆਰਿਓ, ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਕੁਝ ਇੱਕ ਦੋ ਸੈਂਟਰਸ ਦੇ ਉੱਤੇ ਜਿੱਥੇ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਜਿਹੜਾ ਹੈ ਉਹ ਗਰੀਬਾਂ ਨੂੰ, ਮੁਸਤਹਿਕੀਨ ਨੂੰ ਦਿੱਤਾ ਜਾਂਦਾ ਹੈ। ਸਾਨੂੰ ਕੁਝ ਦੋਸਤਾਂ ਨੇ, ਕੁਝ ਬੇਨਵਾਵਾਂ ਨੇ, ਨਾ ਰਸਾਈ ਦੇ ਡੰਗਿਆਂ ਹੋਇਆਂ ਨੇ ਟੈਲੀਫੋਨਸ ਕੀਤੇ ਨੇ ਕਿ ਮੇਲਾ ਟੀਵੀ ਆਪਣਾ ਕੈਮਰਾ ਲੈ ਕੇ ਇਹਨਾਂ ਸੈਂਟਰਾਂ ਤੇ ਆਵੇ ਜਿੱਥੇ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ, ਤੇ ਆ ਕੇ ਉੱਥੇ ਜਿਹੜੇ ਲੋਕ
ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਦੇ ਹਸੂਲ ਵਾਸਤੇ ਆਉਂਦੇ ਨੇ, ਉਹਨਾਂ ਦੇ ਹਾੜੇ ਸੁਣੇ। ਤੇ ਪਿਆਰਿਓ, ਆਓ ਆਪਣੇ ਇਹਨਾਂ ਮਾੜਿਆਂ ਗਰੀਬਾਂ ਮੁਸਤਹਿਕ ਭੈਣ ਭਰਾਵਾਂ ਦੀ ਮੰਗ ਨੂੰ, ਉਹਨਾਂ ਦੇ ਹੁਕਮ ਨੂੰ ਸਿਰ ਮੱਥੇ ਤੇ ਰੱਖਦੇ ਹੋਏ ਮਾਹਿਰ ਰਮਜ਼ਾਨੁਲ ਮੁਬਾਰਕ ਦੇ ਵਿੱਚ ਸਾਡੇ ਨਾਲ ਚੱਲੋ। ਉੱਥੇ ਚੱਲੀਏ, ਮੌਕੇ ਤੇ ਚੱਲ ਕੇ ਉਹਨਾਂ ਦੀਆਂ ਫਰਿਆਦਾਂ ਸੁਣੀਏ, ਉਹਨਾਂ ਦੇ ਦੁਖੜੇ, ਉਹਨਾਂ ਦੇ ਹਾੜੇ ਸੁਣ ਕੇ ਤੇ ਹੁਕਮਰਾਨਾਂ ਤਾਈਂ ਪਹੁੰਚਾਈਏ। ਪਿਆਰਿਓ, ਸਾਡੇ ਹੁਕਮਰਾਨ ਉਹਨਾਂ ਦੀ ਦਾਦਰਸੀ ਕਰਨ ਨਾ ਕਰਨ, ਅੱਲਾਹ ਪਾਕ ਸੱਚਾ ਸਾਹਿਬ ਜਿਹੜਾ ਅਸਲ ਹੁਕਮਰਾਨ ਹੈ ਤੇ ਜਿਹਦੇ ਬਾਰੇ ਸ਼ਾਇਰ ਲਿਖਦਾ ਹੈ کہ سروری زیبا فقط اس ذات بے ہمتا کو ہے، حکمراں ہے بس وہی باقی بتان آزری۔ ਤੇ ਅਸੀਂ ਆਪਣੇ ਅੱਲਾਹ ਪਾਕ ਦੇ ਹਜ਼ੂਰ ਰਮਜ਼ਾਨ ਸ਼ਰੀਫ ਦੇ ਵਿੱਚ ਆਪਣੇ ਮਾੜਿਆਂ ਦੀ ਤਰਜਮਾਨੀ ਪੇਸ਼ ਕਰਕੇ ਅਸੀਂ ਸੁਰਖਰੂ ਵੀ ਹੋਵਾਂਗੇ ਤੇ ਸਾਨੂੰ ਅੱਲਾਹ ਪਾਕ ਇਹਦਾ ਬੜਾ ਵਧੇਰਾ ਸੁਆਬ ਵੀ ਦੇਵੇਗਾ। ਤੇ ਆਓ ਸਾਡੇ ਨਾਲ। ਸਭ ਤੋਂ ਪਹਿਲੇ ਸਾਨੂੰ ਫੋਨ ਕੀਤਾ ਹੈ ਛਿੱਛਰ ਵਾਲੀ ਨਹਿਰ ਦਾ ਜਿਹੜਾ ਗੁਜਰਾਂਵਾਲੇ ਦਾ ਪੁੱਲ ਹੈ, ਉਹਦੇ ਉੱਤੇ ਇੱਕ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਦਾ ਇੱਕ ਆਫਿਸ ਬਣਾਇਆ ਗਿਆ ਹੈ, ਜਿੱਥੇ ਗਰੀਬ ਖਵਾਤੀਨ ਨੂੰ, ਮੁਸਤਹਿਕੀਨ ਨੂੰ, ਡਿਜ਼ਰਵਿੰਗ ਵੂਮਨ ਆਉਂਦੀਆਂ ਨੇ ਤੇ ਉਹਨਾਂ ਨੂੰ ਬੇਨਜ਼ੀਰ ਇਨਕਮ ਸਪੋਰਟ ਦੇ ਵਿੱਚੋਂ ਇਮਦਾਦ ਦਿੱਤੀ ਜਾਂਦੀ ਹੈ 10,000 ਰੁਪਏ। ਸਾਹਿਬੋ, ਫੋਨ ਕਰਨ ਵਾਲੀਆਂ ਖਵਾਤੀਨ ਨੇ, ਸਾਡੀਆਂ ਭੈਣਾਂ ਨੇ ਸਾਨੂੰ ਇਹ ਦੱਸਿਆ ਕਿ ਅੱਧੀ ਰਾਤ ਨੂੰ, ਰਾਤ ਦੇ 2 ਵਜੇ, 3 ਵਜੇ, 4 ਵਜੇ ਦੀਆਂ ਆ ਕੇ ਅਸੀਂ ਬਾਹਰ ਬੈਠ ਜਾਂਦੀਆਂ ਵਾ। ਸੁਬਾਹ ਆਫਿਸ ਖੁੱਲ੍ਹਦਾ ਹੈ, ਸਾਰਾ ਦਿਨ ਰੋਜ਼ੇ ਦੇ ਨਾਲ, ਬਿਮਾਰੀਆਂ ਦੇ ਨਾਲ, ਮਹਿਰੂਮੀਆਂ ਦੇ ਨਾਲ, ਬੱਚੇ ਘਰ ਛੱਡ ਕੇ ਬੇਰੁਜ਼ਗਾਰ ਹੋਣ ਦੇ ਬਾਵਜੂਦ ਆ ਕੇ ਇੱਥੇ ਬਹਿ ਰਹਿੰਦੀਆਂ ਵਾ। ਕਿਸੇ ਨੂੰ 8 ਦਿਨ, ਕਿਸੇ ਨੂੰ 10 ਦਿਨ ਹੋ ਗਏ ਨੇ ਔਰ ਉਹਨਾਂ ਨੂੰ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਦੇ ਵਿੱਚੋਂ ਇਮਦਾਦ ਨਹੀਂ ਮਿਲ ਰਹੀ। ਤੇ ਆਓ ਫਿਰ ਤੁਹਾਨੂੰ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਦੀ ਜਿਹੜੀ ਇਮਦਾਦੀ ਰਕਮ ਦੇ ਡਿਲੀਵਰੀ ਪੁਆਇੰਟਸ ਬਣੇ ਨੇ, ਇੱਕ ਫਰੀਦ ਟਾਊਨ ਨਹਿਰ ਛਿੱਛਰਵਾਲੀ ਦੇ ਪੁੱਲ ਦੇ ਉੱਤੇ ਤੇ ਇੱਕ ਸਿਆਲਕੋਟ ਰੋਡ ਦੇ ਉੱਤੇ, ਇਹਨਾਂ 2 ਪੁਆਇੰਟਸ ਦਾ ਅੱਜ ਵਿਜ਼ਿਟ ਕਰਵਾਈਏ। ਤੇ ਉੱਥੇ ਜਿਹੜੇ ਲੋਕ, ਜਿਹੜੇ ਗਰੀਬ, ਨਿਮਾਣੇ, ਮਾੜੇ, ਮੁਸਤਹਿਕ, ਡਿਜ਼ਰਵਿੰਗ ਵੂਮਨ ਜਿਹੜੀਆਂ ਉੱਥੇ ਆਈਆਂ ਹੋਈਆਂ ਨੇ ਇਮਦਾਦ ਲੈਣ ਦੇ ਵਾਸਤੇ, ਉਹਨਾਂ ਦੀਆਂ ਤਕਾਲੀਫ ਕੀ ਨੇ, ਉਹਨਾਂ ਦੇ ਮਸਾਇਲ ਕੀ ਨੇ, ਉਹਨਾਂ ਦੇ ਦੁਖੜੇ ਤੇ ਹਾੜੇ ਕੀ ਨੇ, ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਈਏ। ਤੇ ਆਓ ਫਿਰ ਸਾਡੇ ਨਾਲ।
चाहिए कि हमें पैसे दिलवाए थे इज्जत के साथ। आपकी भाई बहन है, खुदा का वास्ता को इज्जत के साथ पैसे दिलवाए। लगे 3 दिनों के किराए लगा रहे हैं हम लोग। गरीबों के पास पैसे होते हैं, कभी नहीं होते हैं। हमें कितने 200 रुपया किराया रोजाना लगा के आते हैं, जाते का भी और आते का भी। और जितना हम कमाते नहीं उतना तो हम किराया दे के ले जाते हैं, ना ये पैसे देते हैं, जलील करते हैं। ये स्पेशली जो है वो अंदर भेजे जा रहे हैं। बकाया हम रात के 2 बजे के आए हैं और वैसे के वैसे ही खड़ी हैं, पर ये नहीं, इन्होंने नहीं तरस खाया। फोन आ रहे हैं जो उनके स्पेशल उनको अंदर डाली जा रहे हैं। हमें 2 दिन हो गए साड़े हैं। कोई इंसाफ है, पैसे देने इंसाफ से दे, इसे रोल के ना दे किसी को, किसी की इज्जत भाई बहन का ख्याल करे। कि मुझे पैसे देते, मेरे बच्चा मंजूर है। मैं इतने दिन हो गए खजल खराब है, तो मुझे ये वाला छिड़क के पड़ गया। मुझे कहता है अगर लेने तो तुमने लेने हैं, अपने लिए मेरे लिए लेने हैं, दफा आ जाओगे इधर। मैं बच्चा मंजूर लेके 8 दिन हो गए जलील हो रही हूँ। मेरे मियाँ से रोजाना का किराया लेकर मैं इतना, मेरा मियाँ भी मंजूर है आगे। वो भी मैं इन लोगों को काला खाना तो मुझे झिड़क के पड़ गया। मुझे कहते दफा आ जाओ, अगर इसको ले जाओ, बीमार है तो हम क्या करें, तुम हमारे लिए पैसा लेने आ रही हो, दफा आ जाओ इधर। झिड़क के बिस्त करके भेजर नहीं सुनते हैं। अस्तगफिरुल्लाह अस्तगफिरुल्लाह। ये खातून बता रही है कि इसका बच्चा माजूर है और इसका मियाँ भी माजूर है, और 3 दिन से वो अपने मियाँ से किराया लेके आती है पैसे कि मुझे बेनज़ीर इनकम सपोर्ट के कुछ पैसे मिल जाएंगे। लेकिन आपने देखा जी पूरे 2 हफ्ते हो गए हैं और इन्होंने कल मुझे कहा है कि 4 दिन हुए अभी तो पैसे मिले। तुम कैसे कह रही हो 2 हफ्ते हो गए? और मुझे डांटने लग गए। मैंने कहा नहीं, मैं पूरे 2 हफ्ते हो गए किराया लगा के इधर आ रही हूँ। इन्होंने नहीं सुनी मेरी बात। तो पैसे मिलते कितने हैं यहाँ से? अभी तो कह रहे 10,000 10,500 कह रहे, पर पता नहीं मिल रहे कि नहीं। इसकी पहली किस्त, मैं पहली किस्त में जलील हो रही हूँ। बेनज़ीर बुढ़ा जिंदा होती ना तो हम लोग को औरतें इतनी इज्जत से बैठती, इज्जत से खाती, इतनी जलील ना होती। वो हमें मरते मरते अपने पैसे दे गई, शहीद हो गई हैं। इज्जत से हमें पैसे देने तो नहीं देने तो वो भी हमें बता दे। जितना हम किराया देते हैं, जितना हम खपते हैं, बच्चों की फीसें किराया लगा के मर जाते हैं। मेरी दरानी एक हमसे छोटी फोत हुई है, उसका बच्चा कल नहर में गिर गया है। उसको निकाला, हम घर गए हैं। मेरी सास हमसे लड़ाई करने लगी, तुम लोग सारा दिन बच्चे छोड़ के चले जाते हो पैसा लेने। हम दोनों की लड़ाई होगी, सास सहुरे में से लड़ाई होगी। हमें इतने दिन हो गए जलील हो रहे हैं कि ये वहाँ में ये कि सुटते ही नहीं है, आगे से बिस्ती करने लग जाते हैं। नाजरीन, आपने देखा है कि यह खातून बता रही है कि मेरे पास टोकन है, मैं 3 दफ़ा अंदर गई हूँ, लेकिन इसने मुझे बाहर निकाल दिया धक्के दे के, और मुझे टोकन पे भी बेनज़ीर इनकम सपोर्ट प्रोग्राम के तहत जो फंड मिलना है वो मुझे नहीं मिल रहा। तो ये बंदा अब उसको आगे से धमकियाँ दे रहा है कि ला फिर उन्हें लिल लवी, यानी अगो उन्होंने तड़ियाँ ला रहा है कि तू कंप्लेंट क्यों कर रही है। ये एक ऐसा मुल्क है, आप देखें कि गरीब एक तो जलील होता है, इस मुल्क में गरीब एक तो जलील हो रहा है, और ऊपर से उसे कहा जाता है कि तू रो भी ना, आवाज भी ना निकाल। ये हमारे हुक्मरान है। आप देखें कि गरीबों के साथ क्या हो रहा है इस मुल्क में। नहीं, ਤੁਹਾਡਾ ਟੋਕਨ ਹੈ जी नहीं लिया, सुबह ਦੇ खड़े ਆ 5 ਵਜੇ ਦੇ। नहीं तो ਤੁਹਾਨੂੰ ਇਹ ਟੋਕਨ ਫਿਰ ਦਿੱਤਾ ਕਿਉਂ ਹੈ ਜੇ ਲਿਆ? ਇਹ ਆਈ ਨਹੀਂ, ਅੰਦਰ ਹੀ ਨਹੀਂ ਜਾਂਦੇ ਨੇ। ਕਿਉਂ? ਆਪਣੇ ਅੰਦਰ ਲੈ ਜਾਂਦੇ ਨੇ। ਅੱਛਾ, ਬਸ ਵੇਖੋ ਮੇਰੀ ਲੱਤ ਮਜ਼ਦੂਰ ਏ, ਮੈਂ ਤਰਲੇ ਕਰ ਛੜੇ ਨੇ, ਮੇਰੀ ਗੱਲ ਕੋਈ ਨਹੀਂ ਸੁਣੀ। ਆਂਦੇ ਨੇ ਚੰਗੀ ਭਲੀ ਮੇਰੀ ਲੱਤ ਮਜ਼ਦੂਰ ਏ ਤੇ ਮੇਰੇ ਟਾਂਕੇ ਲੱਗੇ ਨੇ, ਤਾਂ ਦਰਦ ਹੁੰਦੀ ਏ ਤੇ ਮੇਰੀ ਗੱਲ ਨਹੀਂ ਸੁਣਦੇ। ਮੈਂ ਤਰਲੇ ਵੀ ਕੀਤੇ ਨੇ, ਹੱਥ ਵੀ ਜੋੜੇ ਨੇ। ਤੇ ਕਿੰਨੇ ਪੈਸੇ ਮਿਲਦੇ ਨੇ ਬੇਨਜ਼ੀਰ ਇਨਕਮ ਸਪੋਰਟ? 10,500 ਅੱਗੇ 10,500 ਮਿਲਦਾ, ਨਾਲ ਬੱਚਿਆਂ ਨੂੰ ਮਿਲਦੇ ਨੇ। ਤੇ ਹੁਣ ਜਿਹੜੇ ਟੋਕਨ ਮਿਲੇ ਸਨ ਜੁਮੇਰਾਤ ਦੇ, ਅੱਗੋਂ ਅੱਜ ਫਾੜ ਦਿੱਤੇ ਨੇ। ਜੁਮੇਰਾਤ ਨੂੰ ਤੁਹਾਨੂੰ ਟੋਕਨ ਦਿੱਤੇ ਸਨ? ਆ ਟੋਕਨ ਮਿਲਿਆ ਏ ਰੋਜ਼ੇ ਤੋਂ ਪਹਿਲਾਂ ਦਾ। ਤੇ ਆ ਵੇਖ ਸਕਦੇ ਹੋ ਕਿ ਮੇਰੀ ਲੱਤ ਕਿੰਜ ਸੁੱਜੀ ਪਈ ਆ। नाजरीन, ये खातून माजूर है, वो अपनी टांग दिखा रही है। वो कह रही है कि देख लें कि मेरी टांग माजूर है। और कितनी देर से आ रही हो आप? कितने दिन तो आंदी है भाई? ਮੈਨੂੰ 5-6 ਦਿਨ ਹੋ ਗਏ ਜੇ। तो टोकन भी तेन दिता है, तो फिर पैसे? तो
ਪਹਿਲਾਂ ਦਾ ਟੋਕਨ ਦਿੱਤਾ ਨੇ रोज या तो पहले हफ्ते वाले दिन का टोकन मिला। हमें ये कंप्लेन है कि बेनजीर ने पैसे तो लगवाए हैं लेकिन लोगों को सहूलत नहीं दे रहे। इतने हम खज्जल खुआर हो रहे हैं। 5-6 दिन हो गया हमने टोकन लिया है, ऊपर से टोकन लेके इधर खड़े हुए हैं, इन्होंने सारे टोकन फाड़ दिए और बाद में औरतों को धक्के दे के निकाला है जी ना टोकन मिलने ने ना तो पैसे मिलने ने, दौड़ जाओ तुहाडे पिछों बंद कर दिते जाणगे। जिहड़ी जनानी सानू अगे हो के कहेगी कि सानू पैसे दिओ कि ਇਹ ਗੱਲ ਗਲਤ ਹੈ ਨਾ। ਪਹਿਲਾਂ ਲਵਾਏ ਨੇ ਲੋਕਾਂ ਨੇ, ਫਿਰ ਧੱਕੇ ਪੇ ਖਾਂਦੇ ਨੇ ਜਾਂ ਫਿਰ ਦਿੰਦੇ ਹੀ ਨਾ ਪਹਿਲਾਂ ਸਹੂਲਤ। ਇਹ ਐਡੀ ਵੱਡੀ ਸਹੂਲਤ ਦੇ ਕੇ ਖੱਜਲ ਖਰਾਬੀ ਹੈ, ਇੰਤਹਾਈ ਖੱਜਲ ਖਰਾਬੀ। ਨਾਜ਼ਰੀਨ ਤੁਸੀਂ ਇਹ ਖਵਾਤੀਨ ਦੀਆਂ ਗੱਲਾਂ ਸੁਣੀਆਂ। ਸਿਆਣੇ ਆਖਦੇ ਨੇ ਕਿ ਕੋਈ ਮਰ ਕੇ ਹੀ ਮੰਗਣ ਜਾਂਦਾ ਹੈ। ਇਹ ਲੋਕ ਮੁਸਤਹਿਕ ਨੇ, ਆਜਜ਼ ਨੇ, ਗਰੀਬ ਨੇ, ਮਸਕੀਨ ਨੇ, ਡਿਜ਼ਰਵਿੰਗ ਪਰਸਨਸ ਨੇ, ਤਾਂ ਹੀ ਆਉਂਦੇ ਨੇ ਔਰ ਸਾਰਾ ਦਿਨ ਲਾਈਨਾਂ 'ਚ ਖਲੋ ਰਹਿੰਦੇ ਨੇ। ਬਹੁਤ ਜ਼ਿਆਦਾ ਖਵਾਤੀਨ ਐਸੀਆਂ ਨੇ ਜਿਹੜੀਆਂ ਰਾਤ ਦੇ 2 ਵਜੇ 3 ਵਜੇ 4 ਵਜੇ ਦੀਆਂ ਆ ਕੇ ਇੱਥੇ ਖਲੋਤੀਆਂ, ਸਾਰਾ ਦਿਨ ਜ਼ਲੀਲ ਹੁੰਦੇ ਨੇ। ਲੇਕਿਨ ਇਹਨਾਂ ਨੂੰ ਪ੍ਰਾਈਵੇਟ ਲੋਕਾਂ ਨੂੰ ਕੰਟਰੈਕਟ ਦਿੱਤੇ ਨੇ, ਮੋਬਾਈਲ ਸੈਂਟਰ ਖੋਲੇ ਨੇ ਔਰ ਉਹ ਇਹਨਾਂ ਲੋਕਾਂ ਨੂੰ ਦਿੰਦੇ ਨੇ। ਤੁਸੀਂ ਦੇਖੋਗੇ ਇੱਥੇ ਵੀ ਸੈਂਕੜੋਂ ਲੋਕ ਜਮ੍ਹਾਂ ਨੇ ਔਰ ਕਿਸੇ ਗਰੀਬ ਆਦਮੀ ਨੂੰ ਮਿਲਦੀ ਨਹੀਂ ਵੀ ਬੇਨਜ਼ੀਰ ਇਨਕਮ ਸਪੋਰਟ। ਇੱਥੇ ਇਹਨਾਂ ਨੇ ਖਵਾਤੀਨ ਖਿਲਾਰੀਆਂ ਹੋਈਆਂ ਨੇ ਜਿਨ੍ਹਾਂ ਨੂੰ ਇਹਨਾਂ ਨੇ ਸੋਟੇ ਫੜਾਏ ਨੇ। ਉਹ ਔਰਤਾਂ ਮਾਰਦੀਆਂ ਨੇ ਲੋਕਾਂ ਨੂੰ ਜਿਹੜੇ ਜ਼ਰਾ ਜੇ ਵੀ ਇੱਥੇ ਇhtਜਾਜ ਕਰੇ ਜਾਂ ਰੋਣ ਛੋਟੇ ਲੈ ਕੇ ਮਾਰਦੀਆਂ ਨੇ ਪਈਆਂ ਨਾ। ਅੱਗੋਂ ਗੱਲ ਕਰੀ ਅਗਲੀਆਂ ਕਹਿੰਦੀਆਂ ਨੇ ਤੁਸੀਂ ਕੌਣ ਹੁੰਦੀਆਂ ਵੋ, ਤੇ ਫੇਰ ਕੀ ਨਾਂ ਲਈਦਾ ਆਪਣੀਆਂ ਨੂੰ ਵਾੜ ਲੈਂਦੀਆਂ ਨੇ ਲੱਗਦੀਆਂ ਲੈਣੀਆਂ। ਅੱਛਾ ਪਿਆਰੇ, ਹੁਣ ਸਭ ਤੋਂ ਪਹਿਲੇ ਗੁਜ਼ਾਰਿਸ਼ ਇਹ ਵੇ ਕਿ ਇਸ ਸ਼ਹਿਰ ਦਾ ਡੀਸੀ ਜਿਹੜਾ ਔਰ ਇਸ ਸ਼ਹਿਰ ਗੁਜਰਾਂਵਾਲੇ ਦਾ ਜਿਹੜਾ ਕਮਿਸ਼ਨਰ ਹੈ, ਇਸ ਸ਼ਹਿਰ ਦਾ ਜਿਹੜਾ ਆਰਪੀਓ ਹੈ, ਸੀਪੀਓ ਹੈ, ਉਹ ਵੀ ਇਹਨਾਂ ਸੜਕਾਂ ਤੋਂ ਲੰਘਦੇ ਨੇ। ਅਸੀਂ ਦੇਖਿਆ ਇੱਥੋਂ ਕਿ ਲੋਕ ਇੱਥੇ ਖੱਜਲ ਖੁਆਰ ਹੋ ਰਹੇ ਨੇ। ਅਸੀਂ ਤਾਂ ਫੌਰੀ ਤੌਰ ਤੇ ਇਹਨਾਂ ਦਾ ਪਤਾ ਲਿਆ ਕਿਉਂਕਿ ਵੋਟ ਸਾਰਿਆਂ ਦਾ ਇੱਕੋ ਹੈ, ਭਾਵੇਂ ਕੋਈ ਕਿੱਡਾ ਵੱਡਾ ਚੌਧਰੀ ਹੈ ਤੇ ਭਾਵੇਂ ਕੋਈ ਕਿੱਡਾ ਗਰੀਬ ਹੈ। ਇਹ ਮਾੜੇ ਲੋਕ ਨੇ, ਇਹਨਾਂ ਵੋਟ ਪਾਏ ਨੇ, ਇਹਨਾਂ ਦੇ ਵੋਟਾਂ ਦੀ ਖੈਰਾਤ ਲੈ ਕੇ ਤੇ ਮਰੀਮ ਨਵਾਜ਼ ਸ਼ਰੀਫ ਵਜ਼ੀਰ ਆਲਾ ਬਣੀ ਹੈ, ਘਰੋਂ ਨਹੀਂ ਬਣੀ। ਲੇਕਿਨ ਇਹਨਾਂ ਗਰੀਬਾਂ ਨੂੰ ਕਿਉਂ ਆਟਾ ਨਹੀਂ ਮਿਲਦਾ, ਕਿਉਂ ਇਹਨਾਂ ਲੋਕਾਂ ਨੂੰ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਨਹੀਂ ਮਿਲਦਾ, ਇਹ ਕੋਈ ਅਫਸਰ ਆ ਕੇ ਨਹੀਂ ਪੁੱਛਦਾ। ਇੱਥੇ ਆ ਕੇ ਕਿਸੇ ਅਫਸਰ ਨੇ ਕਦੀ ਇਹਨਾਂ ਦੀ ਖਬਰ ਨਹੀਂ ਲਈ। ਅਸੀਂ ਅਲਹਮਦੁਲਿਲਾ ਟੀਵੀ ਵਾਲੇ ਆ ਕੇ ਇਹਨਾਂ ਨੂੰ ਪੁੱਛਨੇ ਆ, ਅਸੀਂ ਇਹਨਾਂ ਨੂੰ ਕਹਿੰਦੇ ਆ ਕਿ ਯਾਰ ਕੋਈ ਤੁਹਾਡਾ ਮਸਲਾ ਸਾਨੂੰ ਦੱਸੋ। ਅਸੀਂ ਅਲਹਮਦੁਲਿਲਾ ਗਰੀਬਾਂ ਦੀ ਆਵਾਜ਼ ਬਣਨੇ ਆ, ਇਹਨਾਂ ਦੀ ਤਰਜਮਾਨੀ ਕਰਨੇ ਆ। ਲੇਕਿਨ ਜਿਹੜੇ ਅਫਸਰ ਇੱਥੇ ਲੱਗੇ ਨੇ, ਜਿਹੜੇ ਲੱਖਾਂ ਰੁਪਏ ਤਨਖਾਹਾਂ ਲੈਂਦੇ ਨੇ, ਉਹਨਾਂ ਦਾ ਇਹ ਕੰਮ ਨਹੀਂ ਕਿ ਆ ਕੇ ਇੱਥੇ ਪਤਾ ਕਰਨ ਇੱਥੇ ਕੀ ਹੁੰਦਾ ਪਿਆ ਮਾੜਿਆਂ ਨਾਲ। ਰਾਤ ਦੇ 2 ਵਜੇ 3 ਵਜੇ 4 ਵਜੇ ਦੀਆਂ ਔਰਤਾਂ ਆ ਕੇ ਇੱਥੇ ਧੱਕੇ ਪੀਆਂ ਖਾਂਦੀਆਂ ਨੇ ਔਰ ਕੋਈ ਉਹਨਾਂ ਨੂੰ ਰੋਜ਼ਾ ਰੱਖ ਕੇ ਇੱਥੇ ਰੋਜ਼ੇਦਾਰ ਔਰਤਾਂ ਜ਼ਲੀਲ ਹੁੰਦੀਆਂ ਨੇ ਪਈਆਂ। 10,000 ਪਿੱਛੇ ਇੰਨਾ ਜ਼ਲੀਲ ਉਹ ਹੀ ਹੋ ਸਕਦਾ ਜਿਹੜਾ ਬੜਾ ਹੀ ਵੱਡਾ ਮੁਸਤਹਿਕ ਹੋਵੇ ਔਰ ਮੁਹਤਾਜ ਹੋਵੇ। ਅਦਰਵਾਈਜ਼ ਲੋਕੀ ਲਾਨਤ ਪਾਉਂਦੇ ਨੇ ਇਹਨਾਂ ਦੀ ਇਮਦਾਦ ਤੇ ਇਹਨਾਂ ਦੇ ਪੈਸਿਆਂ ਤੇ। ਲੇਕਿਨ ਤੁਸੀਂ ਦੇਖੋ ਕਿ ਕਿਸ ਕਦਰ ਤਹਿਕੀਰ ਹੋ ਰਹੀ ਹੈ, ਆਵਾਮ ਦੀ ਤਜ਼ਲੀਲ ਹੋ ਰਹੀ ਹੈ ਇੱਥੇ। ਮੈਂ ਬੇਵਾ ਵਾਂ, 2 ਮੇਰੇ ਬੱਚੇ ਨੇ, ਕਮਾਉਣ ਵਾਲਾ ਸਾਡਾ ਕੋਈ ਨਹੀਂ ਹੈ, ਸੱਸ ਮੇਰੀ ਬੇਵਾ ਵੇ। ਇੱਥੇ ਆਏ ਆ ਘਰ ਖਾਣ ਨੂੰ ਵੀ ਕੋਈ ਚੀਜ਼ ਨਹੀਂ, ਇੱਥੇ ਵੀ ਜ਼ਲਾ ਤੇ ਸਵੇਰ ਕੰਮ ਤੇ ਜਾਣਾ, ਕੰਮ ਤੇ ਵੀ ਜ਼ਲਾ ਲੋ ਤੇ ਕੀ ਮਰੀਮ ਨਵਾਜ਼ ਦਿੰਦੀ ਪਈ ਹੈ, ਕੁਛ ਵੀ ਨਹੀਂ ਦਿੰਦੀ ਪਈ ਹੈ। ਜ਼ਲਾ ਕੁਛ ਵੀ ਨਹੀਂ। ਸਾਡੇ ਆਈਡੀ ਚੈੱਕ ਕਰ ਲਓ, ਆਈਡੀ ਕਾਰਡਾਂ ਤੇ ਕੱਖ ਆਇਆ ਹੀ ਨਹੀਂ। 10 ਦਫਾ ਚੈੱਕ ਕਰਵਾ ਛੜੇ ਨੇ, ਕੋਈ ਸ਼ੈ ਨਹੀਂ ਆਈਡੀ ਕਾਰਡ ਤੇ ਆਈ ਹੈ। ਰਿਲੀਫ ਪੈਕੇਜ ਸੀ, ਆਟਾ ਘਿਓ ਦਾਲ ਕੁਛ ਨਹੀਂ ਮਿਲਿਆ, ਕੋਈ ਚੀਜ਼ ਨਹੀਂ ਮਿਲੀ ਹੈ, ਇੱਕ ਸ਼ੈ ਨਹੀਂ ਮਿਲੀ ਹੈ। ਤੇ ਇਹ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਜਿਹੜਾ ਇਹ ਵੀ ਨਹੀਂ ਮਿਲਿਆ। ਨਹੀਂ ਇਹ ਪੈਸੇ ਮਿਲਦੇ ਨੇ, ਇਹ ਮਿਲਦੇ ਨੇ ਲੇਕਿਨ ਜ਼ਲਾਲਤ ਖੱਟ ਕੇ ਮਿਲਦੇ ਨੇ। ਅੱਛਾ ਜ਼ਲੀਲ ਕਰਕੇ ਮਿਲਦਾ ਹੈ। ਕਰਕੇ ਮਿਲਦੇ ਨੇ, ਮਿਲਦੇ ਸੀ। कार्ड ते आया है कि भाई का राशन मिलेगा। मेरे 4 बच्चियां ही ने ते मतलब राशन मिलेगा लेकिन नहीं होना दिता। ਹਾਂਜੀ ਰਾਸ਼ਨ ਸਾਡਾ ਆਇਆ ਲੇਕਿਨ ਉਹਨਾਂ ਨੇ ਸਾਡੇ ਤੱਕ ਪੜਾਇਆ ਨਹੀਂ ਹੈ, ਆਪ ਹੀ ਕੁੱਟ ਗਏ ਨੇ, ਖਾ ਗਏ ਨੇ, ਨਹੀਂ ਦਿੱਤਾ ਹੈ ਉਹਨਾਂ ਨੇ ਸਾਨੂੰ। ਤੁਹਾਡਾ ਕਾਰਡ ਜਿਹੜਾ ਸੀ ਤੁਹਾਡਾ ਮੈਚ ਕੀਤਾ ਸੀ ਉੱਥੇ, आया 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 ਲੇਕਿਨ ਕਾਰਡ ਮੈਚ ਹੋਣ ਦੇ ਬਾਵਜੂਦ ਰਾਸ਼ਨ ਨਾਲ ਲਿਖੇ ਨੇ ਉਹਨਾਂ ਨੇ ਨਹੀਂ ਦਿੱਤੇ ਹੈ। ਆਪਾਂ ਆਪਣੇ ਮੂੰਹ ਮਲਾਜ਼ਿਆਂ ਨੂੰ ਦਿੱਤੇ ਨੇ ਉਹਨਾਂ ਕੇ ਜਿਨ੍ਹਾਂ ਦੇ ਨਾਲ ਆਪਾਂ ਆਪਣੇ ਜਿਹੜੇ ਮੂੰਹ ਮਲਾਜ਼ਮ ਨੇ ਉਹਨਾਂ ਨੂੰ ਉਹਨਾਂ ਨੇ ਬਸ ਰੁਝਾਇਆ ਹੈ ਜਾਂ ਆਪ ਉਹਨਾਂ ਨੇ ਸਾਡੇ ਵਾਲਿਆਂ ਨੇ ਨਹੀਂ ਦਿੱਤੇ ਹੈ ਕਿਸੇ ਨੂੰ। ਹਾਂਜੀ ਮੈਂ ਆਪੇ ਆਈਡੀ ਕਾਰਡ ਚੈੱਕ ਕਰਦੇ ਨੇ, ਕਰਕੇ ਕਹਿ ਦਿੰਦੇ ਨੇ ਹੈ ਨਹੀਂ। ਆਪਣੇ ਆਪਣੇ ਰਿਸ਼ਤੇਦਾਰ ਜਿਹੜੇ ਮੂੰਹ ਮੁਲਾਜ਼ਮ ਨੇ, ਆਇਓ ਅੰਦਰ ਜੀ ਤੁਸੀਂ ਲਾਇਓ ਥੋੜੇ ਚੁੱਕ ਕੇ, ਕੋਈ ਵੀ ਨਹੀਂ। ਬਗੈਰ ਉਹਨਾਂ ਨੂੰ ਕਾਟਾ ਤੋਂ ਬਗੈਰ ਦਿੱਤਾ ਵੇ, ਇਹ ਵੀ ਨਹੀਂ ਕਿ ਕਾਟਾ ਨਾਲ ਦਿੱਤਾ, ਉਹਨਾਂ ਨੂੰ ਕਾਟਾ ਤੋਂ ਬਗੈਰ ਹੀ ਦਿੱਤਾ ਵੇ। 2-2 ਤੋੜੇ ਦਿੱਤਾ ਉਹਨਾਂ ਨੂੰ, 2-2 ਤੋੜੇ। ਜਿਹੜੇ ਰਿਸ਼ਤੇਦਾਰ ਨੇ, ਹਾਂਜੀ 2-2 ਤੋੜੇ ਦਿੱਤਾ। ਜਿਹੜੇ ਮੁਸਤਹਿਕ ਨੇ ਉਹਨਾਂ ਨੂੰ ਕੋਈ ਨਹੀਂ। ਨਹੀਂ ਆਇਆ ਹੀ ਨਹੀਂ ਹੈ, ਆਇਆ ਹੀ ਉਹਨਾਂ ਦਾ ਕੋਈ ਪਤਾ ਨਹੀਂ। ਮੈਂ ਕਿਹਾ ਸਾੜਿਆਂ ਵੋਟਾਂ ਨਾਲ ਜਿੱਤ ਕੇ ਤੇ ਸਾਨੂੰ ਹੀ ਜ਼ਲੀਲ ਕਰਨ ਨੇ ਕੋਈ ਮਕਸਦ ਹੈ ਇਸ ਤਰ੍ਹਾਂ। ਸਵੇਰ 4 ਵਜੇ ਤੋਂ ਲੱਗ ਗਿਆ, ਹੁਣ 2:30 ਵੱਜ ਗਏ ਨੇ,
ਸਾਡਾ ਹਜੇ ਤੱਕ ਟੋਕਨ ਅੰਦਰ ਨਹੀਂ ਗਿਆ, ਜੋ ਮਿਲਿਆ ਤਾਂ ਫਾੜ ਦਿੱਤਾ ਟੋਕਨ। ਇੱਕ ਤਰੀਕਾ ਸਾਡੇ ਰੋਜ਼ੇ ਨੇ ਬੱਚਿਆਂ ਦੇ ਨਾਲ ਜ਼ਲੀਲ ਹੋਣ ਡਈਆਂ ਵਾ। ਨਿੱਕੇ ਨਿੱਕੇ ਬੱਚੇ ਨੇ ਸਾਡੇ ਘਰ, ਬੱਚੇ ਸਾਡੇ ਜਾਨ ਹੁੰਦੇ ਨੇ, ਰੋਜ਼ੇ ਰੱਖੇ ਨੇ, ਅਸੀਂ ਇੱਥੇ ਪੈਸੇ ਲਈਏ ਕਿ ਬੱਚਿਆਂ ਨੂੰ ਸਾਂਭੀਏ? ਅੱਗੂ ਧੱਕੇ ਮਾਰਦੇ ਨੇ, ਅੱਗੂ ਟੋਕਨ ਮੂੰਹ ਮਲਾਜ਼ੇ ਵਾਲਿਆਂ ਨੂੰ ਪੈਸੇ ਦਿੰਦੇ ਨੇ। ਸਾਨੂੰ ਟੋਕਨ ਨਹੀਂ ਮਿਲਦਾ ਪਿਆ, ਕਦੀ ਮੈਨੇਜਰ ਦੇ ਦਫ਼ਤਰ ਪਜਾਉਂਦੇ ਨੇ, ਕਦੀ ਕਿਤੇ ਪਜਾਉਂਦੇ ਨੇ, ਕਦੀ ਕਿਤੇ ਪਜਾਉਂਦੇ। ਥੱਕ ਗਏ ਆ ਵਡੇਰੇ ਬੰਦੇ ਤੇ ਕਿਤੇ ਕੋਈ ਸ਼ੈ ਨਹੀਂ ਮਿਲਦੀ ਪਈ। ਤੇ ਕਿੰਨੇ ਵਜੇ ਰੋਜ਼ ਇੱਥੇ ਆ ਜਾਂਦੇ ਹੋ? ਅਸੀਂ ਆਏ ਨਾ 5 ਵਜੇ ਨਾ ਆ ਜਾਂਦੇ ਆ ਸਵੇਰੇ। ਮਤਲਬ ਸਰਗੀ 5 ਵਜੇ ਆ ਜਾਂਦੇ? ਹਾਂਜੀ ਆ ਜਾਂਦੇ ਆ। ਰੋਜ਼ਾ ਰੱਖ ਕੇ ਬੀਬੀਆਂ ਇਧਰ ਨੂੰ ਭੱਜਣ ਦੀ ਕਰਦੀਆਂ ਨੇ, ਨਿੱਕੇ ਨਿੱਕੇ ਬੱਚੇ ਨੇ, ਤੇ ਜਾ ਕੇ ਆਪਣਾ ਚਲੋ ਪੈਸੇ ਲੈ ਲਈਦੇ, ਅੱਗੋਂ ਟਾਈਮ ਹੀ ਨਹੀਂ ਮਿਲਦਾ ਹੈ। ਇਹ ਗੱਲ ਹੈ, ਹੋਰ ਕੋਈ ਗੱਲ ਨਹੀਂ। ਹਾਂਜੀ ਦਿੰਦੇ ਵੀ ਨਾ ਟੋਕਨ, ਲੇਕਿਨ ਪਾੜ ਛੱਡਦੇ ਨੇ, ਤੁਹਾਡੇ ਸਾਹਮਣੇ ਬੀਬੀਆਂ ਦੱਸਾਂਦੀਆਂ ਨੇ, ਲੇਕਿਨ ਆ ਸਾਰੀਆਂ ਮਜਬੂਰ ਹੋ ਕੇ ਆਉਂਦੀਆਂ ਨੇ, ਛੋਟੇ ਛੋਟੇ ਬੱਚੇ ਨੇ, ਬੱਚੇ ਛੱਡ ਕੇ ਆਉਂਦੀਆਂ ਨੇ। ਕਿੰਨੇ ਦਿਨ ਹੋ ਗਏ ਜੀ? 10 ਦਿਨ ਹੋ ਗਏ ਇੱਥੇ ਆਉਂਦੀ ਨੂੰ ਮੈਨੂੰ, ਤੇ 1000 ਰੁਪਇਆ ਲਾ ਕੇ ਫਿਰ ਵਾਪਸ ਚਲੀ ਜਾਣੀ, ਕੋਈ ਪੈਸਾ ਨਹੀਂ ਮਿਲਦਾ। ਕਿੱਥੋਂ ਆਉਂਦੇ ਹੋ? ਡਸਕੇ ਵਾਲੀ ਸਾਈਡ ਤੋਂ। ਤੇ ਡਸ ਕੇ ਇੱਥੇ ਆਉਂਦੇ ਹੋ ਰੋਜ਼ 10 ਦਿਨਾਂ ਦੇ? ਤੇ ਕਿੰਨੇ ਪੈਸੇ ਰੋਜ਼ ਦੇ ਲਾਉਂਦੇ ਹੋ? ਕੋਈ 600-700 ਲੱਗ ਜਾਂਦਾ। ਤੇ 6-700 ਤੁਸੀਂ ਰੋਜ਼ ਲਾਉਂਦੇ ਹੋ, 10 ਦਿਨਾਂ ਦਾ ਤੁਹਾਡਾ 6000 ਦਾ ਲੱਗ ਗਿਆ, ਤੇ 10000 ਤੁਹਾਨੂੰ ਮਿਲਣਾ, ਤੇ ਤੁਹਾਡੇ ਪੱਲੇ ਕੀ ਪਿਆ? ਬਸ ਆ ਇੱਕ ਮੈਂ ਬਿਮਾਰ ਬੰਦਾ ਵਾ, ਸ਼ੂਗਰ ਦੀ, ਮੈਦੇ ਦੀ ਮਰੀਜ਼ ਆ, ਮੈਂ ਕਹਿੰਦੀ ਚੱਲ 4 ਪੈਸਿਆਂ ਦੀ ਦਵਾਈ ਆ ਜਾਏਗੀ। ਤੂੰ ਆਈ ਕਿੱਥੋਂ ਹੈ ਪੁੱਤਰ? ਵਾਂਡੋ ਤੋਂ। ਤੇ ਤੈਨੂੰ ਵਾਂਡੋ ਤੋਂ ਇੱਥੇ ਆਉਣੀ ਹੈ ਪੈਸੇ ਲੈ? ਹਾਂਜੀ ਸਾਡੇ ਵਾਂਡੋ ਕੋਈ ਸਿਸਟਮ ਨਹੀਂ ਹੈ ਪੈਸੇ ਦੇਣ ਵਾਲਾ। ਅਸੀਂ ਹਰ ਵਾਰੀ ਜਲੀਲ ਹੁੰਦੇ ਆ, ਕਦੀ ਇੱਥੋਂ ਕਦੀ ਮੋੜ ਮਿਨਾਬਾਦੋਂ, ਕਦੀ ਅਸੀਂ ਉੱਥੋਂ ਕਾਮੋ ਕਿਆਂ ਤੋਂ ਖੜਨੇ ਆ। ਬਹੁਤ ਜਲੀਲ ਹੈ ਸਾਡੇ ਵਾਂਡੋ, ਸਿਸਟਮ ਨਹੀਂ ਚੱਲਣ ਡਿਆ ਹੈ ਪੈਸੇ ਲੈਣ ਦਾ। ਬੜੀ ਜ਼ਲਾਦਲ ਸਾਨੂੰ, ਨਾ ਸਾਨੂੰ ਰਾਸ਼ਨ ਮਿਲਿਆ। ਤੇ ਉਹਨੇ ਦੱਸੋਗੇ ਅੱਜ ਕਦੋਂ ਦੇ ਆਏ ਹੋ? ਅੱਜ ਅਸੀਂ ਆਏ ਆ ਘਰੋਂ 3 ਵਜੇ ਦੇ। ਯਾਨੀ ਅੱਧੀ ਰਾਤ ਦੇ? ਹਾਂਜੀ ਤੇ ਇੱਥੇ ਬੈਠੇ ਹੋ? ਬੈਠੇ ਆ ਸਵੇਰ ਦੇ 3 ਥਾਂ ਫਿਰ ਕੇ 2 ਉਧਰ ਸਾ ਨਹੀਂ, ਫਿਰ ਇੱਥੇ ਆਏ ਆ। ਬਹੁਤ ਅਸੀਂ ਜਲੀਲ ਹੋਣ ਡਏ ਆ ਸਵੇਰ ਦੇ। ਤੇ ਨਹੀਂ ਮਿਲਿਆ? ਨਹੀਂ ਮਿਲੇ। ਕਿਦੋਂ ਆਏ ਸੋ? ਸਵੇਰ 7 ਵਜੇ ਦੇ ਆਏ ਆ, ਨਾ ਕੋਈ ਟੋਕਨ ਮਿਲਦਾ, ਨਾ ਕੁਝ। ਇੰਨੀ ਜ਼ਲੀਲ ਹੋ ਕੇ ਰੋਜ਼ ਤੋਂ ਚਾਹੀਦਾ ਕਿਰਾਇਆ ਭੜਾ ਲਾ ਕੇ, ਨਾ ਕੋਈ ਰਾਸ਼ਨ ਮਿਲਿਆ, ਨਾ ਕੁਝ ਮਿਲਿਆ। ਕਾਰਡ ਜਮਾ ਕਰਾਇਆ ਸੀ ਤੇ ਆਂਦੇ ਨੇ ਕੋਈ ਨਹੀਂ ਨਿਕਲਿਆ ਤੁਹਾਡਾ ਕੋਈ। ਬਸ ਤੇ ਕਮਾਉਣ ਵਾਲਾ ਕੋਈ ਨਹੀਂ? ਨਹੀਂ, ਕੋਈ ਨਹੀਂ, ਛੋਟੇ ਛੋਟੇ ਬੱਚੇ ਨੇ ਅਜੇ। ਨਾਜ਼ਰੀਨ ਤੁਸੀਂ ਦੇਖ ਰਹੇ ਹੋ ਕਿ ਇਹ ਭੈਣ ਇੱਥੇ ਵਿਚਾਰੀ ਸਵੇਰ ਦੀ ਰਾਤ, ਅੱਧੀ ਰਾਤ ਦੀ ਆ ਕੇ ਖਲੋਤੀ ਹੈ, ਤੇ ਉਹ ਵਹਾਂਦੀ ਹੈ ਵੀ ਕਿ ਮੇਰੇ ਪੈਰ ਸੁੱਜ ਗਏ ਨੇ ਇੱਥੇ ਖਲੋ ਕੇ, ਸਾਰਾ ਦਿਨ ਦੀ ਖਲੋਤੀ ਹੈ। ਤੇ ਤੁਸੀਂ ਆਓ ਜਰਾ ਇਹਨੂੰ ਪੁੱਛੀਏ ਕਿੱਥੋਂ ਆਏ? ਤੁਸੀਂ ਕਿੱਥੋਂ ਆਏ ਹੋ? ਡਸਕੇ ਤੋਂ। ਅੱਛਾ, ਤੇ ਅੱਜ ਕਿੰਨਵਾਂ ਦਿਨ ਜੇ? 10ਵਾਂ? ਤੇ ਟੋਕਨ ਹੀ ਨਹੀਂ ਮਿਲ ਰਿਹਾ, ਸਾਰੇ ਪਾਸ ਮੈਂ ਜ਼ਲੀਲ ਹੋ ਕੇ ਥੱਕ ਗਈ। ਕਦੋਂ ਆਏ ਹੋ? 4 ਵਜੇ ਰੋਜ਼ਾ ਰੱਖ 4:30 ਵਜੇ ਹੀ ਇੱਥੇ ਪਹੁੰਚੇ। ਤੇ ਹਾਲੇ ਤੱਕ ਤੁਹਾਡੀ ਵਾਰੀ ਨਹੀਂ ਆਈ? ਇਹੋ ਹੀ ਪੌਦੇ ਨਾ ਉਧਰ ਘੱਲਿਆ ਸਿਆਗੜ ਰੋਡ ਵਾਲੇ ਉੱਥੇ ਛਿਛਰਾ ਹੀ ਨਹਿਰ ਦੇ, ਤੇ ਉਹ ਆਂਦੇ ਨੇ ਸਿਸਟਮ ਬੰਦ ਹੈ। ਜੁਮਿਆ ਦਿਨ ਉਹਨਾਂ ਕਿਹਾ ਤੇ ਸਿਸਟਮ ਬੰਦ ਹੈ। ਫੌਜਗੀ ਹੋ ਗਈ ਹੈ, ਫੌਜਗੀ ਕੋਈ ਨਹੀਂ, ਸਾਰਿਆਂ ਨੂੰ ਘੱਲ ਕੇ ਤੇ 2 ਵਜੇ ਨਵੇਂ ਖੋਲਿਆ, ਖੋਲ ਕੇ ਤੇ ਫਿਰ ਜਨਾਨੀਆਂ ਪੁੱਤਾਈਆਂ ਨੇ। ਅੱਜ ਗਿਆ, ਅੱਜ ਹੁਣ ਜੀ ਸਿਸਟਮ ਬੰਦ, ਜਿਹੜੇ ਟੋਕਨ ਹੈ ਉਹਨਾਂ ਜਾਂ ਟੋਕਨ ਬੰਦ ਕਰ ਛੱਡਦੇ ਜਾਂ ਪਾੜ ਛੱਡਦੇ ਨੇ। ਇਹ ਕੋਈ ਕਰਨ ਡਿਆ ਨਹੀਂ, ਦਲੀਲ ਹੋ ਕੇ ਰਾਤ ਦਾ ਕਿਰਾਇਆ ਲਾ ਲਿਆ ਪੁੱਤਾਂ ਤੋਂ ਬਾਅਦ। ਸੁਬਾਹ ਸਰਕਾਰ 5 ਵਜੇ ਦੀਆਂ ਇੱਥੇ ਬੀਬੀਆਂ ਆਈਆਂ ਨੇ, 5 ਵਜੇ ਦੀਆਂ ਆਇਆ ਅੱਜ ਕੱਲ੍ਹ ਜ਼ਲੀਲ ਹੁੰਦੀਆਂ ਨੇ ਪਈਆਂ। ਉਹ ਜਿਹੜਾ ਗੱਡੀ 'ਚ ਆਉਂਦਾ 4 ਫੋਨ ਕਰ ਦੇਣਾ, 4 ਹੀ ਅੰਦਰ। ਹੁਣ ਸਾਰੀਆਂ ਜ਼ਲੀਲ ਹੁੰਦੀਆਂ ਨੇ, ਥੋੜਾ ਜਿਹਾ ਭੜਕੀਆਂ ਨੇ ਬੀਬੀਆਂ, ਤੰਗ ਹੋਈਆਂ ਨੇ। ਹੁਣ ਆਂਦੇ ਨੇ ਸਾਡਾ ਵੈਟਰਨ ਖਰਾਬ ਹੋ ਗਿਆ, ਨੱਟ ਖਰਾਬ ਹੋ ਗਿਆ, ਦਿੰਦੇ ਹੈ ਨੇ ਪੈਸੇ। ਹੁਣ ਬੀਬੀਆਂ 4 ਗਈਆਂ ਨੇ, ਪੈਸੇ ਉਹ ਵੀ ਲੈ। ਇਹਨਾਂ ਦੀ ਸਿਫਾਰਿਸ਼ ਹੋਏ ਤੁਹਾਡਾ ਮਤਲਬ ਹੈ ਉਹਨਾਂ ਨੂੰ ਮਿਲ ਜਾਂਦੇ? ਉਹਨਾਂ ਨੂੰ ਮਿਲਦੇ ਨੇ। ਸਰਕਾਰ ਦੂਜੇ ਜ਼ਲੀਲ ਹੋਣ ਡਏ ਨੇ, ਬੀਬੀਆਂ ਵੀ ਤੇ ਬੰਦੇ ਵੀ। ਤੇ ਜਿਹੜੇ ਦੂਜੇ ਖਲੋਤੇ ਨੇ ਜਾਂ ਕੋਈ ਇhtਜਾਜ ਕਰੇ ਤੇ ਉਹਨਾਂ ਨੂੰ ਕੀ ਆਂਦੇ ਨੇ? ਸਿਸਟਮ ਖਰਾਬ ਹੋ ਗਿਆ। ਸਿਸਟਮ ਖਰਾਬ ਹੈ। ਇਹ ਕਾਰ 'ਚ ਆਉਂਦੀਆਂ ਨੇ 2 ਬੀਬੀਆਂ ਅੰਦਰ, ਬੰਦੇ ਆਉਂਦੇ ਨੇ ਅੰਦਰ। ਜਿਹੜੀਆਂ ਕਾਰਾਂ 'ਚ ਆਉਂਦੀਆਂ ਨੇ ਉਹਨਾਂ ਨੂੰ ਮਿਲ ਜਾਂਦੇ ਨੇ? ਮਿਲ ਜਾਂਦੇ ਨੇ। ਘਰ ਬੈਠੇ ਲੋਕੀ ਫੋਨ ਕਰਦੇ ਨੇ, ਲੈਂਦੇ ਨੇ ਪੈਸੇ, ਇੱਥੋਂ ਬੀਬੀਆਂ ਜਾਂਦੀਆਂ ਨੇ ਪੈਸੇ ਲੈ ਲੈਂਦੀਆਂ ਨੇ। ਆਹ ਜਿਹੜੇ ਸਵੇਰੇ ਆਵਾਮ ਬੈਠੀ ਹੈ ਜ਼ਲੀਲ ਹੋਣ ਡਈ ਹੈ, ਇਹਨਾਂ ਦਾ ਕੀ ਗੁਨਾਹ ਹੈ? ਭਲਮਾਨ ਸੀ ਇਹਨਾਂ ਦੇ ਜਿਹੜੇ ਬੈਠੇ ਨੇ। ਉਹ ਸਿਫਾਰਿਸ਼ ਵਾਲੇ ਆਉਂਦੇ ਨੇ ਆਪਣਾ ਅੰਦਰ। ਤੇ ਤੁਸੀਂ ਵੀ ਪੈਸੇ ਲੈਣ? ਅਸੀਂ ਵੀ ਪੈਸੇ ਲਾਣੇ। ਉਹ ਖੰਭੇ ਦੇ ਕੋਲ ਮੇਰੀ ਬੇਗਮ ਖੜੀ ਹੈ ਜੀ। अच्छा, ਅਸੀਂ ਵੀ ਸਵੇਰ ਦੇ 5 बजे आए। ये नाजरीन आपने ये मुस्तहकीन की बातें सुनी। ये सारे लोग यहाँ पे जमा हैं। इनका ये कहना है कि हम सुबह सहरी के बाद अपने अपने घरों से निकले हुए हैं। कोई सुबह 4 बजे, कोई 5 बजे घर से आ गए। यहाँ पे ख़वातीन ज़मीन पे बैठी हैं, कुछ खड़ी हैं, और आप देखें कि किस कदर तज़लील हो रही है इनकी। ये गुरबा और मसाकीन जो हैं, इनको मिलते तो हैं पैसे बेनज़ीर इनकम सपोर्ट प्रोग्राम के, लेकिन इस कदर जलील करके इनको पैसे दिए जाते हैं। आप देखें कि इंसान जो है उसको हाजात ज़रूरिया की भी ख्वाहिश होती है,
ये ख़वातीन खड़ी हैं सुबह से यहाँ, अगर किसी ने बाथरूम जाना है वो कहाँ जाए? सुबह 4 बजे से ये लोग यहाँ पे खड़े हैं और आप देखें कि कोई इनका पुरसाने हाल नहीं। यहाँ पे जो लोग बता रहे हैं कि जो लोग यहाँ पे आ जाते हैं कारों में बैठ के, या जिनकी सिफारिश होती है या जिनका फ़ोन आता है, उनको तो ये घरों में जाके देते हैं, घरों में पहुँचा देते हैं। लेकिन गरीब जो है, आम मीडियाकर लेमैन, जिसका कोई पुरसाने हाल नहीं, जो खत गुर्बत से नीचे ज़िंदगी गुजारने वाले हैं, वो ये देखें कि सड़क पे ख्वार हो रहे हैं, जलील हो रहे हैं। आए आपको और कुछ लोगों से मिलवाते हैं। सर जी सुबह 12 बजे आए हैं रात, ठीक है, क्यों बैठे मेरी वाइफ बीमार हैगी, इन्हों को इन्होंने बंद जलील किया है। जो बेनजी की पेमेंट आ रही है या उधर बेनजी के दफ्तर फोन आ रहा है, उन्होंने पे दे जा रही है। ਅਸੀਂ ਜਿਹੜੇ ਇੰਨੀ ਦੂਰੋਂ ਆ ਕੇ ਤੇ ਸਵੇਰ ਦੇ ਬੈਠੇ ਆ, ਸਾਡੀ ਸੁਣਦੇ ਹੀ ਨਹੀਂ ਹੈ। ਉਹ ਕੋਈ ਗੱਲ ਪੈਂਦੇ ਨੇ, ਜੇ ਉਹਨਾਂ ਨੂੰ ਕੋਈ ਗੱਲ ਕਰਨੀ ਆ ਕਹਿੰਦਾ ਚਲੇ ਜਾਓ, ਤੁਸੀਂ ਇੱਥੇ ਲੈਣ ਕੇ ਆਏ ਹੋ, ਠੀਕ ਹੈ। ਨਹੀਂ ਤੁਹਾਡਾ ਨਾਂ ਦਰਜ ਹੈ ਇੱਥੇ ਬੇਨਜ਼ੀਰ ਇਨਕਮ? ਹਾਂਜੀ ਮੇਰੀ ਵਾਈਫ ਦਾ ਨਾਮ ਦਰਜ ਹੈ, ਬੇਸ਼ੱਕ। ਤੇ ਨਾਂ ਦਰਜ ਹੈ ਤਾਂ ਫਿਰ ਤੁਹਾਨੂੰ ਕਿਉਂ ਨਹੀਂ ਮਿਲ? ਸਰ ਜੀ ਨਹੀਂ ਦੇ ਰਿਹਾ, ਕਿਉਂਕਿ ਉਹਨਾਂ ਨੇ ਜਿਹੜੇ ਤੁਹਾਨੂੰ ਅੱਗੇ ਦੱਸਿਆ ਕਿ ਜਿਵੇਂ ਕਿ ਬੇਨਜ਼ੀਰ ਕਹਿੰਦੇ ਨੇ ਜੀ ਦਫ਼ਤਰ 'ਚ ਫੋਨ ਆਵੇ ਫਿਰ ਪੇ ਦੇਣੀ ਹੈ, ਇਸ ਤੋਂ ਪਹਿਲਾਂ ਪੇ ਨਹੀਂ ਹੈ। ਹਰ ਬੰਦੇ ਨੂੰ ਇਹ ਜਲੀਲ ਕਰ ਰਹੇ ਨੇ। ਸਵੇਰ ਦੇ ਇਹੋ ਹੀ ਮੈਂ ਇਹਨਾਂ ਦੀ ਹੈਲਪਲਾਈਨ ਦੀ ਵੀ ਕਾਲ ਮਾਰੀ, ਲੇਕਿਨ ਉਹਨਾਂ ਨੇ ਹੈਲਪਲਾਈਨ ਦੀ ਵੀ ਕਾਲ ਨਹੀਂ ਮਿਲੀ ਹੈ, ठीक है। जे मरीज के गए हैं तो मरीज कहने क्या जी थोड़ी पे गुजरा निकलती है, गुजरा वाले आए हैं तो इन्होंने कहा जी साढ़े को पे ही नहीं है, थोड़ी पेमेंट जी साड़ी कंप्यूटर से भी शो हो रही है। फिर भी अगर ये जलील कर रहे हैं, क्यों कर रहे हैं सब जलील? वाइफ मेरी बीमार हैगी, इतने 12 बजे रात आके बैठे हैं। असं इन्होंने प्यो तो मुलाजम हाँ, मैं मजदूरी करना वा, मेरा एक बेटा किराए ते मरे ना, मैं किहड़े पास जावां? यानी तुसी अज अपनी मजदूरी भी छड्डी? हाँ जी। ते रात अज 10 दिन होए जे, 10 दिन पूरे हो गए मैं जलील होने इन्होंने, मगर 1 रुपया नहीं हथी वहांड है। जरा मैं कोई 1500 कमाना वा, मेरे बच्चे वो भी जरा घर ना आटा ना कोई दाना बचे है। सुबह जनाब पेशाब तो जल्दी तंग आई होंगे ने, असी उत्ते मैं उत्ते बैठा पंप से घल्ली जा उन्होंने जनाब, वो जां बेचारियां उत्ते बन्नी दे बैग ने ओले बैग बेचारियां पेशाब करदी हैं। सवेरे 2 बजे दी आई होंदे ने रात दे, यानी रात 2 बजे आई हैं। उत्ते दा माल लाना आए सा ये तो आंदे ने असां वेखे 2 बजे आके बीबियां बैठी हैं साडी, 4 बजे आके बैठदियां, 2 बजे आके बैठ जांदी सर जी। नाज़रीन आपने ये बातें सुनी, ये बुज़ुर्ग जो हैं ये भी यही फरमा रहे हैं कि रात 12 बजे 1 बजे 2 बजे से यहाँ ख़वातीन आके बैठ जाती हैं। इन हुक्मरानों ने आप देखें कि सारी कौम के गरीबों को, मुस्तहकीन को, मुहताजों को इन्होंने जलील करके रख दिया है। नाज़रीन ये कोई असूल तो नहीं, खैरात भी किसी को देनी है तो एहतराम के साथ देनी चाहिए। छोटे छोटे बच्चों को घरों में छोड़ के, अपने बुज़ुर्गों के पास उन बच्चों को छोड़ के, ये सारा दिन कोई ज़मीन पे बैठी है, इस कदर गर्मी हो गई है और हवाइज ज़रूरिया के सिलसिले में ये कहाँ जाएं? सारा दिन एक खातून जो यहाँ इंतज़ार करती है बेनज़ीर इनकम सपोर्ट प्रोग्राम के लिए, आप बताएं कि इंसानी फितरत है, इंसान को हाजात ज़रूरिया की ख्वाहिश होती है। तो ये बुज़ुर्ग फरमा रहे हैं कि जब किसी को आके हमसे पूछती हैं तो हम इधर पेट्रोल पंप है वहाँ पे इन बच्चियों को, औरतों को भेजते हैं, फिर वहाँ पे जाके किसी ओट में बैठ के तो वहाँ पे पेशाब करके आती हैं और फिर आके यहाँ लाइनों में लग जाती हैं। यहाँ आपने ये भी सुना कि जो बासर लोग हैं, जिनकी सिफारिशें हैं, जिनके टेलीफोन्स आते हैं, उनको मिल जाता है, लेकिन गरीबों को इस कदर जलील किया जाता है। ख़वातीन को, मर्दों को, बुज़ुर्गों को, बूढ़े, यहाँ पे आप देखें कि सैकड़ों की तादाद में इस वक्त भी लोग जमा हैं। रमज़ानुल मुबारक का महीना है, अगर किसी को कोई इमदाद देनी है तो उसको टाइमली देनी चाहिए, फौरी तौर पे लोग रोज़े रख लें, लोग इबादतें कर लें। ये अपनी दिहाड़ियाँ तोड़ के, कुछ ऐसे लोग हैं जो डेली वेजेस पे काम करते हैं, वो अपनी दिहाड़ी तोड़ के आज यहाँ पे आए हुए हैं, कल के आए हुए हैं, परसों के। कुछ ख़वातीन ने हमें बताया कि वो 8-8 दिन से आ रही हैं और हर रोज़ आके सुबह बैठ जाती हैं, रात 2 बजे से शाम गए वो घर जाती हैं। तो शाम ढले भी जब किसी को नहीं कुछ मिलना, तो ये क्या निज़ाम है, ये क्या पाकिस्तान है और क्या हमारे हुक्मरान है? कोई अमीर है या गरीब है, वोट तो सबका एक ही है। ये लोग भी वही हैं जिन्होंने वोट दिए हुए हैं आपको और आपको हुक्मरान बनाया हुआ है, और आप इनके साथ क्या सलूक कर रहे हैं?
ये सारी दुनिया देख रही है। इसके साथ ही हमें दीजिए इजाजत। अल्लाह हाफिज। रौनक हो जाऊं